jailing religious scholars, shutting down Jama Masjid, main masjid Srinagar, and directing school kids here to sing Hindu hymns exposes the real Hindutva agenda of Government of India in Kashmir. ਜੇ ਤੁਸੀਂ ਇਸ ਦੇ ਉੱਤੇ ਇਤਰਾਜ਼ ਚੁੱਕੋ ਤੇ ਤੁਹਾਨੂੰ ਪਬਲਿਕ ਸੇਫਟੀ ਐਕਟ ਦੇ ਥੱਲੇ ਜਾਂ ਜਿਹੜਾ ਦਹਿਸ਼ਤਗਰਦੀ ਦਾ ਐਕਟ UAPA ਉਸ ਦੇ ਥੱਲੇ ਅੰਦਰ ਦੇ ਦਿੱਤਾ ਜਾਂਦਾ ਹੈ। It is the cost that we are paying for this so-called ਬਦਲਤਾ ਜੰਮੂ ਐਂਡ ਕਸ਼ਮੀਰ। ਇਹ ਸਾਡੇ ਮਜ਼ਹਬ ਦੇ ਉੱਤੇ ਸਿੱਧਾ ਹਮਲਾ ਹੈ। ਸਾਡੇ ਆਇਨ ਦੇ ਵਿੱਚ ਸਭ ਨੂੰ ਆਪਣੇ ਮਜ਼ਹਬ ਦਾ ਪਾਲਣ ਕਰਨ ਦੀ ਆਜ਼ਾਦੀ ਹੈ, ਪਰ ਅੱਜ ਸਾਡੀ ਬਦਕਿਸਮਤੀ ਹੈ ਕਿ ਸਾਡੀ ਜ਼ਮੀਨ ਔਰ ਸਾਡੀ ਪਛਾਣ ਖੋਣ ਤੋਂ ਬਾਅਦ ਹੁਣ ਇਹ ਲੋਕ ਸਾਡੇ ਮਜ਼ਹਬ ਤੇ ਵੀ ਹਮਲਾ ਕਰ ਸਕਦੇ। ਉਹਨਾਂ ਨੇ ਕਿਹਾ ਕਿ 2019 ਤੋਂ ਸਾਡੀ ਜਾਮਾ ਮਸਜਿਦ ਬੰਦ ਹੈ। ਹੁਣ ਸਾਡੇ ਸਕੂਲਾਂ ਦੇ ਮੁਸਲਮਾਨ ਬੱਚੇ ਉਹਨਾਂ ਨੂੰ ਭਜਨ ਗਾਣ ਤੇ ਮਜਬੂਰ ਕੀਤਾ ਜਾ ਰਿਹਾ ਹੈ। ਟੀਚਰ ਵੀ ਇਹੀ ਕਰ ਰਹੇ ਨੇ ਤੇ ਮੈਂ ਇਹ ਸਮਝਦੀ ਹਾਂ ਕਿ ਸਾਡੇ ਮਜ਼ਹਬ ਤੇ ਸਿੱਧੇ ਤੌਰ ਤੇ ਹਮਲਾ ਹੈ। ਉਹਨਾਂ ਨੇ ਇਹ ਕਿਹਾ ਕਿ ਰਘੂਪਤੀ ਰਾਘਵ ਰਾਜਾ ਰਾਮ ਇਹ ਤਾਂ ਭਜਨ ਹੈ। ਇਹਨੂੰ ਗਾਉਂਦਿਆਂ ਹੋਏ ਹੀ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਜਿਹੜੀ ਸੀ ਲੜੀ ਸੀ। ਜੇ ਇਹ ਜ਼ਬਾਨ ਦੇ ਉੱਤੇ ਆ ਗਿਆ ਤਾਂ ਕਿਹੜਾ ਕੋਈ ਗੁਨਾਹ ਹੋ ਗਿਆ। ਇਹ ਜਿਹੜਾ ਮਹਿਬੂਬਾ ਮੁਫਤੀ ਜਿਹੜੀ ਹੈ ਇਹ ਗਦਾਰੀ ਕਰ ਰਹੀ ਹੈ ਮੁਲਕ ਦੇ ਨਾਲ, ਇਹ ਕਹਿ ਕੇ ਵੀ ਇਸ ਨੂੰ ਨਹੀਂ ਪੜ੍ਹਨਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਿਹਾ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਕਿ ਕਸ਼ਮੀਰ ਵਾਦੀ ਵਿੱਚ ਮੁੱਖ ਮਸੀਤਾਂ ਨੂੰ ਫਰਾਈਡੇ ਯਾਨੀ ਕਿ ਜੁਮੇ ਦੇ ਰੋਜ਼ ਜਿੰਦੇ ਲਾ ਦਿੱਤੇ ਜਾਂਦੇ ਹਨ ਤਾਂ ਕਿ ਮੁਸਲਮਾਨ ਭਾਈਚਾਰਾ ਨਮਾਜ਼ ਨਾ ਅਦਾ ਕਰ ਸਕੇ। ਪਰ ਦੂਸਰੇ ਪਾਸੇ ਕਸ਼ਮੀਰ ਵਾਦੀ ਵਿੱਚ ਜ਼ਬਰਦਸਤੀ ਮਲਟੀਪਲੈਕਸ ਸਿਨੇਮੇ ਜਿਹੜੇ ਨੇ ਉਹ ਖੋਲ੍ਹੇ ਜਾ ਰਹੇ ਹਨ। ਇਹ ਭਾਰਤੀ ਸਟੇਟ ਵੱਲੋਂ ਕਸ਼ਮੀਰੀ ਤਹਿਜ਼ੀਬ ਨੂੰ ਤਬਾਹ ਕਰਨ ਲਈ ਵਿੱਢੀ ਗਈ ਕਲਚਰਲ ਜੰਗ ਹੈ, ਜਿਵੇਂ ਕਿ ਪੰਜਾਬ ਵਿੱਚ ਵੀ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਕਿਸੇ ਕੌਮ ਨੂੰ ਮੁਕੰਮਲ ਤੌਰ ਤੇ ਡਿਸਟਰੋਏ ਕਰਨਾ ਹੁੰਦਾ ਹੈ, ਉਸ ਦੇ ਖਿਲਾਫ ਜਿਹੜੀ ਕਾਬਜ਼ ਧਿਰ ਜਿਹੜਾ ਟੋਟਲ ਵਾਰ ਵਿੱਢਦੀ ਹੈ ਤੇ ਉਹ ਸਿਰਫ ਜਿਹੜਾ ਫਿਜ਼ੀਕਲ ਜੈਨੋਸਾਈਡ ਤੱਕ ਹੀ ਮਹਿਦੂਦ ਨਹੀਂ ਹੁੰਦੀ। ਉਸ ਦੇ ਵਿੱਚ ਕਲਚਰਲ ਤਹਿਜ਼ੀਬੀ ਤੌਰ ਦੇ ਉੱਤੇ ਤੁਹਾਡੀ ਜ਼ਬਾਨ ਨੂੰ ਖ਼ਤਮ ਕਰਨਾ, ਤੁਹਾਡੇ ਫੇਥ ਨੂੰ ਖ਼ਤਮ ਕਰਨਾ, ਇਕਨੋਮਿਕਲੀ ਤੁਹਾਨੂੰ ਘਸਿਆਰੇ ਬਣਾ ਦੇਣਾ, ਡਿਪੈਂਡੈਂਟ ਬਣਾ ਦੇਣਾ। ਔਰ ਅਕਸਰ ਜਦੋਂ ਅਸੀਂ ਇਹ ਦੇਖਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜੂਨ 84 ਦੇ ਪਹਿਲੇ ਹਫ਼ਤੇ ਤੋਂ ਬਾਅਦ ਜੋ ਕੁਛ ਪਿਛਲੀਆਂ 4 ਦਹਾਈਆਂ ਦੇ ਵਿੱਚ ਦੇਖਿਆ, ਹੁਣ ਜੋ ਕੁਛ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਿਹਾ, ਖ਼ਾਸ ਤੌਰ 'ਤੇ ਚੱਲ ਤਾਂ ਉੱਥੇ ਪਿਛਲੇ 75 ਸਾਲ ਤੋਂ ਹੀ ਰਿਹਾ ਸੀ। ਪੋਸਟ 47 1989 ਦੇ ਵਿੱਚ ਉੱਥੇ ਆਰਮਡ ਸਟਰਗਲ ਸ਼ੁਰੂ ਹੋਈ, ਉਹਨੇ ਥੋੜ੍ਹੀ ਜਿਹੀ ਠੱਲ ਪਾਈ। ਬਹੁਤ ਸਾਰੀ ਜਿਹੜੀ ਡੀਜਨਰੇਟਿੰਗ ਇਹਨਾਂ ਦੇ ਟੈਕਟਿਕਸ ਸੀ ਉਹਨੂੰ ਉਹਨਾਂ ਨੇ ਪਿੱਛੇ ਧੱਕਿਆ। ਪਰ 9 ਨਵੰਬਰ 5 ਅਗਸਤ 2019 ਤੋਂ ਬਾਅਦ ਜਦੋਂ ਕਿ ਕਸ਼ਮੀਰ ਦਾ ਆਈਨੀ ਸਟੇਟਸ ਖ਼ਤਮ ਕੀਤਾ ਗਿਆ, ਆਈਨੀ ਗੁੰਡਾਗਰਦੀ ਦੇ ਨਾਲ 35A ਖ਼ਤਮ ਕੀਤਾ ਗਿਆ। ਹੁਣ ਪਿਛਲੇ ਲਗਭਗ 3 ਸਾਲ ਤੋਂ ਜ਼ਿਆਦਾ ਵਕਤ ਤੋਂ ਸਿੱਧੇ ਤੌਰ ਦੇ ਉੱਤੇ ਹੀ ਉਹਨਾਂ ਨੇ ਉਹਦਾ ਵਜੂਦ ਹੀ ਖ਼ਤਮ ਕਰ ਦਿੱਤਾ ਹੈ। ਸੂਬੇ ਦਾ ਡੈਮੋਗ੍ਰਾਫੀ ਬਦਲੀ। ਦੂਜੀ ਹੁਣ ਕਸ਼ਮੀਰ ਵਾਦੀ ਜਿਹੜੀ ਹੈ, ਜਿਹਦੇ 'ਚ ਆਲਮੋਸਟ 96-97% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ, ਉਹਨੂੰ ਕਿਵੇਂ ਤਹਿਜ਼ੀਬੀ ਤੌਰ 'ਤੇ ਡਿਸਟਰੋਏ ਕੀਤਾ ਜਾ ਰਿਹਾ ਹੈ। ਜ਼ਮੀਨਾਂ ਤਾਂ ਖੁੱਲ੍ਹੇਆਮ ਮੰਦਰਾਂ ਨੂੰ ਦੇ ਦਿੱਤੀਆਂ, ਦੂਜੇ ਲੋਕ ਆ ਗਏ, ਉਹ ਤਾਂ ਚੱਲ ਹੀ ਰਿਹਾ। ਹੁਣ ਸਿੱਖ ਦੀ ਜਿਵੇਂ ਜ਼ਿੰਦਗੀ ਦਾ ਜਿਹੜਾ ਕੇਂਦਰ ਹੈ ਜਾਂ ਸੈਂਟਰ ਹੈ ਉਹ ਗੁਰਬਾਣੀ ਹੈ ਤੇ ਜ਼ਾਹਰ ਹੈ ਗੁਰਬਾਣੀ ਨਾਲ ਜੁੜੇ ਹੋਏ ਸਾਡੇ ਗੁਰਦੁਆਰੇ ਨੇ। ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਉਹਨਾਂ ਨੇ ਕਿਵੇਂ ਜਿਹੜਾ ਭਾਰਤ ਵਿੱਚ ਹੀ ਉਹਨਾਂ ਨੇ 5 ਸੈਂਟਰ ਐਸੇ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਖੜੇ ਕਰਤੇ, ਜਿਨ੍ਹਾਂ 'ਚੋਂ 4 ਆਲਰੇਡੀ ਸਿੱਧੇ ਤੌਰ ਦੇ ਉੱਤੇ ਸੈਂਟਰਲ ਏਜੰਸੀਆਂ ਲਈ ਕੰਮ ਕਰਨ ਵਾਲੇ ਨੇ, ਔਰ 5ਵਾਂ ਜਿਹੜਾ ਹੁਣ ਤੱਕ ਇਨਡਾਇਰੈਕਟ ਸੀ ਉਹਨੂੰ ਵੀ ਉਹ ਡਾਇਰੈਕਟ ਕਬਜ਼ਾ ਕਰਨਗੇ। ਔਰ ਉਸੇ 'ਚੋਂ ਹੀ ਹਰਿਆਣਾ ਗੁਰਦੁਆਰਾ ਕਮੇਟੀ ਦੀ ਅਪਰੂਵਲ ਸਟੈਂਪ ਸੁਪਰੀਮ ਕੋਰਟ ਵੱਲੋਂ ਲਈ ਗਈ। ਹੁਣ ਕਸ਼ਮੀਰ ਇਸੇ ਤਰ੍ਹਾਂ ਮੁਸਲਮਾਨ ਦੀ ਜ਼ਿੰਦਗੀ ਦਾ ਜਿਹੜਾ ਸੈਂਟਰਲ ਹਿੱਸਾ ਹੈ, ਜ਼ਾਹਰ ਹੈ ਜੇ 5 ਵੇਲੇ ਨਮਾਜ਼ ਹੈ
ਤੇ ਨਮਾਜ਼ ਦੇ ਨਾਲ ਜਿਹੜਾ 5 ਵੇਲੇ ਦੀ ਨਮਾਜ਼ ਕੋ ਆਪੋ ਆਪਣੇ ਟਿਕਾਣੇ ਥਾਂ ਵੀ ਪੜ੍ਹ ਸਕਦਾ, ਪਰ ਜਿਹੜੀ ਜੁਮੇ ਦੀ ਨਮਾਜ਼ ਹੈ ਜ਼ਾਹਰ ਹੈ ਉਹ ਜਮਾਤੀ ਤੌਰ ਤੇ ਪੜ੍ਹਨ ਦਾ ਔਰ ਖੁਤਬਾ ਉਹਦੇ ਨਾਲ ਜੁੜਿਆ ਹੁੰਦਾ, ਉਹ ਇੱਕ ਰਿਲੀਜੀਅਸ ਜਿਹੜੀ ਹੈ ਉਹ ਪ੍ਰੈਕਟਿਸ ਹੈ। ਹੁਣ ਸ੍ਰੀਨਗਰ ਦੀ ਕੇਂਦਰੀ ਮਸਜਿਦ ਸੈਂਟਰਲ ਮਸਜਿਦ, ਜਿਸ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੇ ਇਮਾਮ ਦਾ ਵੀ ਇੱਕ ਆਪਣਾ ਰੁਤਬਾ ਰਿਹਾ, ਮੀਰ ਵਾਇਜ਼ ਉਮਰ ਫਾਰੂਕ ਜਿਨ੍ਹਾਂ ਦੇ ਫਾਦਰ ਉੱਥੇ ਖੁਤਬਾ ਦਿੰਦੇ ਸੀ, ਉਹਨਾਂ ਦਾ ਮਰਡਰ ਹੋਇਆ। ਹੁਣ ਉਹਨਾਂ ਨੂੰ ਤਾਂ ਵੈਸੇ ਹੀ ਨਜ਼ਰਬੰਦ ਕੀਤਾ ਹੈ, ਪਰ ਜਿਉਂ ਹੀ ਜੁਮਾ ਆਉਂਦਾ, ਫਰਾਈਡੇ ਆਉਂਦਾ ਹੈ ਔਰ ਉਹ ਮੇਨ ਮਸਜਿਦ ਨੂੰ ਜਿਹੜਾ ਹੈ ਉਹ ਜੰਦੇ ਲਾ ਦਿੱਤੇ ਜਾਂਦੇ ਨੇ। 30 ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਜਦੋਂ ਕਿ ਤੇਜ਼ੀ ਨਾਲ ਇਹ ਲੱਚਰ ਕਲਚਰ ਖੜਾ ਕਰ ਰਹੇ ਸੀ, ਜਿਵੇਂ ਪੰਜਾਬ 'ਚ ਵੀ ਇਹਨਾਂ ਨੇ ਜੁਝਾਰੂਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਤੋਂ ਬਾਅਦ ਕੀਤਾ, ਕਸ਼ਮੀਰੀਆਂ ਨੇ ਰੈਜ਼ਿਸਟ ਕੀਤਾ ਸਿਨੇਮੇ ਨਵੇਂ ਖੋਲ੍ਹਣ ਦਾ ਜਾਂ ਡਰੱਗਸ ਉੱਥੇ ਲਿਆਉਣ ਦਾ ਜਾਂ ਕੰਮ ਨੂੰ ਜਿਹੜਾ ਹੈ ਉਹ ਰੋਕ ਪਈ। ਪਰ ਹੁਣ ਇਹਨਾਂ ਦੇ ਨੇ ਪਿਛਲੇ 3 ਸਾਲ ਤੋਂ ਕੀ ਸ਼ੁਰੂ ਕੀਤਾ ਹੋਇਆ, ਜਿਵੇਂ ਮੈਂ ਕਿਹਾ ਕਿ ਵੀ ਜਿਹੜੀ ਮੇਨ ਮਸਜਿਦ ਹੈ ਉਹ ਉਹਦੇ ਦਰਵਾਜ਼ੇ ਤਾਂ ਬੰਦ ਨੇ ਫਰਾਈਡੇ ਖਾਸ ਤੌਰ ਤੇ, ਲੇਕਿਨ ਧੜਾ ਧੜ ਜਿਹੜੇ ਮੁਸਲਮਾਨ ਮੈਜੋਰਟੀ ਜ਼ਿਲ੍ਹੇ ਉਹਨਾਂ ਦੇ ਹੈੱਡਕੁਆਟਰ ਉਹਨਾਂ 'ਚ ਜਿਹੜੇ ਨੇ ਉਹ ਖੋਲ੍ਹੇ ਜਾ ਰਹੇ ਨੇ ਵੱਡੇ ਵੱਡੇ ਸਿਨੇਮਾਘਰ ਮਲਟੀਪਲੈਕਸ ਸਕਰੀਨਸ ਦੇ ਨਾਲ। ਹੁਣ ਉਹਦਾ ਮਕਸਦ ਕੀ ਹੈ ਔਰ ਉਹਦੇ 'ਚ ਸਕੂਲਾਂ ਦੇ ਵਿੱਚ ਲਗਾਤਾਰਤਾ ਨਾਲ ਸਕੂਲੀ ਬੱਚਿਆਂ ਨੂੰ ਔਰ ਟੀਚਰਸ ਨੂੰ ਇਹ ਕਿਹਾ ਜਾਂਦਾ ਵੀ ਸਵੇਰ ਦੀ ਪ੍ਰੇਅਰ ਦੇ ਵੇਲੇ ਇਹ ਪੜ੍ਹਨਾ ਹੈ ਰਘੁਪਤੀ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ। ਔਰ ਉਹਦੀ ਇੱਕ ਵੀਡੀਓ ਵੀ ਜਿਹੜੀ BBC ਦੀ ਹਿੰਦੀ ਸਰਵਿਸ ਨੇ ਦਿੱਤੀ ਕਿ ਜਿਹਦੇ 'ਚੋਂ ਮੁਸਲਮਾਨ ਟੀਚਰ ਔਰ ਸਟੂਡੈਂਟ ਉੱਤੇ ਉਹਨਾਂ ਦੇ ਇੰਸਪੈਕਟਰ ਬੈਠੇ ਹੋਏ ਨੇ, ਉਹ ਪੜ੍ਹ ਰਹੇ ਨੇ, ਉਸ ਨੂੰ ਕੀਤਾ ਜਾ ਰਿਹਾ। ਹੁਣ ਇਹ ਸਾਰਾ ਕੀ ਚੱਲ ਰਿਹਾ, ਇਸ ਤੋਂ ਪਹਿਲਾਂ ਕਿ ਮੈਂ ਇਸ ਦੀ ਡੀਟੇਲ ਨੂੰ ਡਿਸਕਸ ਕਰਾਂ, ਮਹਿਬੂਬਾ ਮੁਫਤੀ ਨੇ ਟਵੀਟ ਕੀਤਾ ਹੈ। ਉਹਨੇ ਕਿਹਾ ਜੇਲਿੰਗ ਰਿਲੀਜੀਅਸ ਸਕਾਲਰਸ, ਸ਼ਟਿੰਗ ਡਾਊਨ ਜਾਮਾ ਮਸਜਿਦ ਮੇਨ ਮਸਜਿਦ ਸ੍ਰੀਨਗਰ ਦੀ, and directing school kids here to sing Hindu hymns exposes the real Hindutva agenda of Government of India in Kashmir। ਕਿ ਜਿਹੜਾ ਹਿੰਦੂਤਵੀਆਂ ਦਾ ਏਜੰਡਾ ਸੀ ਉਹ ਰੀਅਲ ਉਹ ਸਾਹਮਣੇ ਆ ਰਿਹਾ ਕਿ ਭਾਈ ਕਿਵੇਂ ਜਿਹੜੇ ਮਜ਼ਹਬੀ ਵਿਦਵਾਨ ਨੇ, ਸਕਾਲਰ ਨੇ, ਆਲਮ ਨੇ, ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ, ਜਾਮਾ ਮਸਜਿਦ ਨੂੰ ਜੰਦੇ ਲਾਏ ਹੋਏ ਨੇ ਔਰ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈ ਉਹ ਹਿੰਦੂ ਪ੍ਰੇਅਰ ਉਹ ਕਰਵਾਈ ਜਾ ਰਹੀ ਹੈ। refusing these rabid dictates invites PSA and UAPA ਪਬਲਿਕ ਸੇਫਟੀ ਐਕਟ। ਜੇ ਤੁਸੀਂ ਇਸ ਦੇ ਉੱਤੇ ਇਤਰਾਜ਼ ਚੁੱਕੋ ਤੇ ਤੁਹਾਨੂੰ ਪਬਲਿਕ ਸੇਫਟੀ ਐਕਟ ਦੇ ਥੱਲੇ ਜਾਂ ਜਿਹੜਾ ਦਹਿਸ਼ਤਗਰਦੀ ਦਾ ਐਕਟ UAPA ਉਸ ਦੇ ਥੱਲੇ ਅੰਦਰ ਦੇ ਦਿੱਤਾ ਜਾਂਦਾ ਹੈ। It is the cost that we are paying for this so called ਬਦਲਤਾ ਜੰਮੂ ਐਂਡ ਕਸ਼ਮੀਰ। ਉਹਨਾਂ ਨੇ ਕਿਹਾ ਜੀ ਆਹ ਹੈ ਬਦਲਤਾ ਜੰਮੂ ਐਂਡ ਕਸ਼ਮੀਰ ਜਿਹਦੀ ਕੀਮਤ ਅਸੀਂ ਅਦਾ ਕਰ ਰਹੇ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਉਹ ਪੂਰੀ ਨਾਲ ਵੀਡੀਓ ਲਾਈ ਹੈ ਕਿ ਵੀ ਕਿਵੇਂ ਰਘੁਪਤੀ ਰਾਘਵ ਰਾਜਾ ਰਾਮ ਗਵਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੇ ਮਜ਼ਹਬ ਦੇ ਉੱਤੇ ਸਿੱਧਾ ਹਮਲਾ ਹੈ। ਸਾਡੇ ਆਇਨ ਦੇ ਵਿੱਚ ਸਭ ਨੂੰ ਆਪਣੇ ਮਜ਼ਹਬ ਦਾ ਪਾਲਣ ਕਰਨ ਦੀ ਆਜ਼ਾਦੀ ਹੈ, ਪਰ ਅੱਜ ਸਾਡੀ ਬਦਕਿਸਮਤੀ ਹੈ ਕਿ ਸਾਡੀ ਜ਼ਮੀਨ ਔਰ ਸਾਡੀ ਪਛਾਣ ਖੋਣ ਤੋਂ ਬਾਅਦ ਹੁਣ ਇਹ ਲੋਕ ਸਾਡੇ ਮਜ਼ਹਬ ਤੇ ਵੀ ਹਮਲਾ ਕਰ ਸੀ। ਸਾਡੀ ਜ਼ਮੀਨ ਖੋਹ ਲਈ, ਸਾਡੀ ਵੱਖਰੀ ਪਛਾਣ ਖੋਹ ਲਈ, ਹੁਣ ਤੁਸੀਂ ਸਾਡੇ ਮਜ਼ਹਬ ਦੇ ਉੱਤੇ ਵੀ ਹਿੰਦੂ ਧਰਮ ਲੱਦ ਰਹੇ ਹੋ, ਉਹ ਪੜ੍ਹਾ ਕੇ ਜਿਹੜਾ ਕਿ ਤੁਹਾਡੀ ਪ੍ਰੇਅਰ ਹੈ। ਔਰ ਉਹਨਾਂ ਨੇ ਕਿਹਾ ਕਿ 2019 ਤੋਂ ਸਾਡੀ ਜਾਮਾ ਮਸਜਿਦ ਬੰਦ ਹੈ। ਹੁਣ ਸਾਡੇ ਸਕੂਲਾਂ ਦੇ ਮੁਸਲਮਾਨ ਬੱਚੇ ਉਹਨਾਂ ਨੂੰ ਭਜਨ ਗਾਣ 'ਤੇ ਮਜਬੂਰ ਕੀਤਾ ਜਾ ਰਿਹਾ ਹੈ, ਟੀਚਰ ਵੀ ਇਹੀ ਕਰ ਰਹੇ ਨੇ। ਤੇ ਮੈਂ ਇਹ ਸਮਝਦੀ ਹਾਂ ਕਿ ਸਾਡੇ ਮਜ਼ਹਬ 'ਤੇ ਸਿੱਧੇ ਤੌਰ 'ਤੇ ਹਮਲਾ ਹੈ। ਇਹ ਹਿੰਦੂਤਵਾ ਜਿਹੜਾ ਹੈ ਉਹ BJP ਦਾ ਰੈਪਿਡ ਹਿੰਦੂਤਵਾ ਹੈ। ਕਸ਼ਮੀਰ ਇਸ ਦੀ ਇੱਕ ਲੈਬੋਰਟਰੀ ਬਣੀ ਹੋਈ ਹੈ ਔਰ ਅਸੀਂ ਇਹ ਇੱਥੇ ਇਵੇਂ ਨਹੀਂ ਚੱਲਣ ਦਿਆਂਗੇ। ਔਰ ਇਹ ਜਿਹੜਾ ਹੈ BJP ਇਸ ਨੂੰ ਇੱਥੇ ਲਾਗੂ ਕਰ ਰਹੀ ਹੈ। ਔਰ ਇਹ ਹੁਣ ਇਸ ਦੇ ਉੱਤੇ ਵੀ BJP ਨੇ ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਰਵਿੰਦਰ ਰੈਣਾ, ਉਹਨਾਂ ਨੇ ਇਹ ਕਿਹਾ ਕਿ ਰਘੁਪਤੀ ਰਾਘਵ ਰਾਜਾ ਰਾਮ ਇਹ ਤਾਂ ਭਜਨ ਹੈ, ਇਹਨੂੰ ਗਾਉਂਦਿਆਂ ਹੋਏ ਹੀ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਜਿਹੜੀ ਸੀ ਲੜੀ ਸੀ। ਜੇ ਇਹ ਜ਼ੁਬਾਨ ਦੇ ਉੱਤੇ ਆ ਗਿਆ ਤਾਂ ਕਿਹੜਾ ਕੋਈ ਗੁਨਾਹ ਹੋ ਗਿਆ। ਇਹ ਜਿਹੜਾ ਮਹਿਬੂਬਾ ਮੁਫਤੀ ਜਿਹੜੀ ਹੈ ਇਹ ਗਦਾਰੀ ਕਰ ਰਹੀ ਹੈ ਮੁਲਕ ਦੇ ਨਾਲ
ਇਹ ਕਹਿ ਕੇ ਵੀ ਇਸ ਨੂੰ ਨਹੀਂ ਪੜ੍ਹਨਾ। ਹੁਣ ਇੱਕ ਪਾਸੇ ਤਾਂ ਇਹ ਹੈ, ਹੁਣ ਦੂਸਰੇ ਪਾਸੇ ਤੁਸੀਂ ਖਬਰ ਦੇਖੋ, ਕਸ਼ਮੀਰ ਗੈਟਸ ਇਟਸ ਫਸਟ ਮਲਟੀਪਲੈਕਸ ਸਕਰੀਨਸ। ਜੰਮੂ ਕਸ਼ਮੀਰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ during the inauguration of Kashmir's first multiplex cinema in Shivpura, Srinagar। ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹ ਮਲਟੀਪਲੈਕਸ ਸਿਨੇਮਾ ਖੋਲ੍ਹ ਰਿਹਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਸ਼ਮੀਰ ਸਾਰਾ ਹੈ, ਉਹਨੂੰ ਅਸੀਂ ਪਹਿਲਾ ਮਲਟੀਪਲੈਕਸ ਸਿਨੇਮਾ ਕਸ਼ਮੀਰ ਦੇ ਵਿੱਚ ਖੋਲ੍ਹ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ 100 ਸੀਟਾਂ ਵਾਲਾ ਸਿਨੇਮਾ ਹਾਲ ਹੋਏਗਾ। ਇਹ ਇੱਕ ਟਾਈਮ ਸੀ ਜਦੋਂ ਲੋਕ ਮੂਵੀਜ਼ ਦੇਖਣਾ ਪਸੰਦ ਕਰਦੇ ਸੀ, ਫਿਰ ਉਹਨਾਂ ਦੇ ਉੱਤੇ ਜਿਹੜੇ ਸਿਨੇਮੇ ਬੰਦ ਹੋ ਗਏ। ਹੁਣ ਤੁਸੀਂ ਚਲਾਕੀ ਦੇਖੋ, ਇੱਕ ਪਾਸੇ ਉਹਨਾਂ ਨੇ ਬੀਜੇਪੀ ਹਿੰਦੂ ਤਵੀਆਂ ਨੇ ਭਾਰਤ ਭਰ ਦੇ ਵਿੱਚ ਲਾਲ ਸਿੰਘ ਚੱਢਾ ਫਿਲਮ ਜਿਹੜੀ ਆਮਰ ਖਾਨ ਉਹਦਾ ਵਿਰੋਧ ਬਾਈਕਾਟ ਦੀ ਕਾਲ ਦਿੱਤੀ। ਇੱਥੇ ਜਿਹੜਾ ਮਲਟੀਪਲੈਕਸ ਇਹਨਾਂ ਨੇ ਇਹ ਖੋਲ੍ਹਿਆ ਉਸ ਦੇ ਵਿੱਚ ਪਹਿਲੀ ਫਿਲਮ ਹੀ ਜਿਹੜੀ ਲਾਈ ਗਈ ਲਾਲ ਸਿੰਘ ਚੱਢਾ, ਤਾਂ ਕਿ ਸਿੱਖਾਂ ਦਾ ਮੂੰਹ ਵੀ ਬੰਦ ਹੋਏ। ਦੇਖੋ ਜੀ ਅਸੀਂ ਤਾਂ ਕਰ ਰਹੇ। ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ 520 ਸੀਟਡ ਮਲਟੀਪਲੈਕਸ ਵਿਦ 3 ਆਡੀਟੋਰੀਅਮਸ, ਇਸ ਲੈਵਲ ਦੀ ਇਨਵੈਸਟਮੈਂਟ ਉੱਥੇ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਅਸੀਂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਐਂਟਰਟੇਨਮੈਂਟ ਦੇ ਰਹੇ ਹਾਂ ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਹੋਰ ਵੀ ਅਸੀਂ 8 ਹੋਰ ਬਿਗ ਸਿਨੇਮੇ ਅੱਗੋਂ ਸ਼ਹਿਰਾਂ ਦੇ ਨਾਂ ਦਿੱਤੇ ਨੇ, ਇਹਨਾਂ ਦੇ ਵਿੱਚ ਖੋਲਾਂਗੇ। ਵੀ ਆਰ ਟਰਾਈਂਗ ਟੂ ਬ੍ਰਿੰਗ ਬੈਕ the lost era again. The opening of multiplex reflects the changing picture of Jammu and Kashmir. People will soon be able to watch 3D movies as well as on the screen. ਹੁਣ ਇਹ ਹੈ ਜਿਹਨੂੰ ਤੁਸੀਂ ਕਲਚਰਲ ਵਾਰ ਕਹਿੰਦੇ ਹੋ ਔਰ ਇਹ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ। ਹੁਣ ਦੂਸਰੀ ਖਬਰ ਹੈ ਕਿ ਲੈਫਟੀਨੈਂਟ ਗਵਰਨਰ ਸੇਜ਼ ਥੀਏਟਰਸ ਇਨ ਐਵਰੀ ਡਿਸਟ੍ਰਿਕਟ ਸੂਨ, ਕਿ ਕਸ਼ਮੀਰ ਦੇ ਹਰ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਇੱਕ ਜਿਹੜਾ ਸਿਨੇਮਾ ਘਰ ਖੋਲ੍ਹਿਆ ਜਾਏਗਾ। ਉਹਨੇ ਕਿਹਾ ਜੀ ਇਹ ਇੱਕ ਬੜਾ ਹਿਸਟੋਰੀਕਲ ਦਿਨ ਹੈ ਜੰਮੂ ਕਸ਼ਮੀਰ ਲਈ। ਮਲਟੀਪਰਪਜ਼ ਸਿਨੇਮਾ ਹਾਲਸ ਪੁਲਵਾਮਾ ਅਤੇ ਸ਼ੋਪੀਆਂ ਦੇ ਵਿੱਚ ਅਸੀਂ ਖੋਲ੍ਹ ਦਿੱਤੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਖੋਲ੍ਹਾਂਗੇ। ਔਰ ਇਸ ਤੋਂ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ 'ਚ ਜਦੋਂ ਉਹਨਾਂ ਨੇ ਇੱਕ ਜਨਰੇਸ਼ਨ ਸਿੱਖਾਂ ਦੀ 1984 ਤੋਂ 1994-95 ਤੱਕ ਮਾਰ ਦਿੱਤੀ, ਫਿਰ ਜਿਹੜੀ ਕਲਚਰਲ ਡੀਜਨਰੇਸ਼ਨ ਵਾਲਾ ਫੇਜ਼ ਉਹ ਸ਼ੁਰੂ ਕਰਵਾਇਆ। ਕਿਵੇਂ ਉਹ ਲੁਧਿਆਣੇ ਦੇ ਚਬਾਰਿਆਂ 'ਚ ਬੈਠੇ ਦੋ ਗਾਣੇ ਗਾਣ ਵਾਲੇ ਉਹਨਾਂ ਤੋਂ ਖੁੱਲ੍ਹੇ ਅਖਾੜੇ ਲਗਵਾਏ, ਲੱਚਰਪੁਣਾ ਪਰੋਸਿਆ, ਉਹਨਾਂ ਮੀਟਿੰਗਸ ਨੂੰ ਪ੍ਰੀਜ਼ਾਈਡ DIG ਦੂਜੇ ਤੀਜੇ ਲੈਵਲ ਦੇ ਲੋਕ ਕਰਦੇ ਸੀ। ਕਿਵੇਂ ਇਹਨਾਂ ਸੋ ਕਾਲਡ ਕਲਾਕਾਰਾਂ 'ਚੋਂ ਇੱਕ ਕਲਾਸ ਖਰੀਦ ਕੇ ਖੜੀ ਕੀਤੀ ਜਿਹੜੀ ਭਾਰਤ ਮਾਤਾ ਦੀ ਜੈ, ਜਿਨ੍ਹਾਂ 'ਚ ਗੁਰਦਾਸ ਮਾਨ ਵਰਗੇ ਅੱਜ ਵੀ ਜਿਹੜੇ ਨੇ ਉਹ ਅਮਿਤ ਸ਼ਾਹ ਦੀ ਲਾਈਨ ਸਪੋਰਟ ਕਰਦਾ ਹੈ ਕਿ ਜੀ ਇੱਕ ਰਾਸ਼ਟਰੀ ਜ਼ਬਾਨ ਹੋਣੀ ਚਾਹੀਦੀ ਹੈ। ਇੱਧਰੋਂ ਸਿੱਖਾਂ ਨੂੰ ਲੁੱਟਦੇ ਰਹੇ ਜੀ ਪੰਜਾਬੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਅਸੀਂ ਫਲਾਣੀ, ਤੇ ਨਾਲ ਦੀ ਨਾਲ ਉਹੀ ਕਿ ਜੀ ਫਲਾਣਾ ਹੋਏ ਜੀ ਘਰ ਦੀ ਸ਼ਰਾਬ ਹੋਏ ਤੇ ਫਲਾਣਾ ਤੇ ਉਸ ਕਿਸਮ ਦਾ ਕਲਚਰ। ਹੁਣ ਐਗਜ਼ੈਕਟਲੀ ਉਹੀ ਲਾਈਨ ਕਸ਼ਮੀਰ ਮਸੀਤਾਂ ਬੰਦ ਕਰ ਦਿਓ, ਜਿਹੜੀ ਮੇਨ ਜਾਮਾ ਮਸਜਿਦ ਦਾ ਉਹ ਤਾਲਾ ਲੱਗਾ 2019 ਤੋਂ ਬਾਅਦ ਕਿ ਤੁਸੀਂ ਨਮਾਜ਼ ਨਹੀਂ ਪੜ੍ਹਨੀ, ਤੁਸੀਂ ਜਾ ਕੇ ਉਹ ਲੱਚਰਪੁਣਾ ਔਰ ਆਸ਼ੀ 'ਚ ਪੈਣਾ। ਔਰ ਇਹ ਵੀ ਸਾਡੇ ਕੋਲ ਖਬਰਾਂ ਨੇ ਕਿ ਬੜੇ ਸਿਸਟਮੈਟਿਕ ਢੰਗ ਦੇ ਨਾਲ ਕਸ਼ਮੀਰ ਦੇ ਵਿੱਚ ਡਰੱਗਸ ਜਿਹੜੀਆਂ ਨੇ ਉਹ ਲਿਆਂਦੀਆਂ ਜਾ ਰਹੀਆਂ ਔਰ ਇਹ ਜਿਹੜਾ ਨਇਆ ਕਸ਼ਮੀਰ ਹੈ ਜਿਹਨੂੰ ਮੋਦੀ ਨੇ ਜਦੋਂ ਇਹ ਕਿਹਾ ਸੀ ਕਿ ਜੀ ਅਸੀਂ ਹੁਣ ਦੁਨੀਆ ਨੂੰ ਦੱਸਾਂਗੇ ਕਿ ਤਰੱਕੀ ਕਿਹਨੂੰ ਕਹਿੰਦੇ ਨੇ, ਔਰ ਉਹ ਕਸ਼ਮੀਰ ਦੇ ਵਿੱਚ ਹਿੰਦੂ ਤਵੀਆਂ ਦੀ ਤਰੱਕੀ ਦੀ ਇਹ ਡੈਫੀਨੇਸ਼ਨ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਨੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।